ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਇਸ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰ, ਜਿਵੇਂ ਪਿਛਲੇ ਦਿਨੀ ਅਸੀਂ ਕੈਨੇਡਾ ਦੇ ਵਿੱਚ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਸੀ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਨਾਲ ਸੰਬੰਧਿਤ, ਜਦੋਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੱਲੋਂ ਇਹ ਇੰਕਸ਼ਾਫ ਕੀਤਾ ਗਿਆ ਸਿੱਧੇ ਤੌਰ ਤੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ, ਤੇ ਇਹ ਗੱਲ ਕਹੀ ਗਈ ਕਿ ਇਸ ਕਤਲ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਨਵੈਸਟੀਗੇਸ਼ਨ ਦੇ ਵਿੱਚ ਉੱਥੋਂ ਦੀ ਸਰਕਾਰ ਸਾਡੀ ਮਦਦ ਕਰੇ। ਸੋ ਉਸ ਨੇ ਜਿੱਥੇ ਸਿਆਸੀ ਹਲਕਿਆਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਭੁਚਾਲ ਲਿਆ ਦਿੱਤਾ ਸੀ, ਸਿੱਖਾਂ ਦੇ ਲਈ, ਸਿੱਖ ਐਕਟਿਵਿਸਟ ਦੇ ਲਈ ਇਹ ਇੱਕ ਵੱਡੀ ਗੱਲ ਸੀ। ਇਸ ਗੱਲ ਨੂੰ ਪੁਖਤਾ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਣਾ ਕਿ ਜੀ ਇਹੀ ਗੱਲ ਅਸੀਂ ਅੱਜ ਤੋਂ ਨਹੀਂ, ਪਿਛਲੇ 1984 ਤੋਂ ਲੈ ਕੇ ਹੁਣ ਤੱਕ ਕਹਿੰਦੇ ਆ ਰਹੇ ਹਾਂ ਕਿ ਭਾਰਤ ਸਰਕਾਰ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ। ਭਾਰਤ ਦੇ ਵਿੱਚ ਨਹੀਂ, ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਵੀ। ਤੇ ਹੁਣ ਮਤਲਬ ਉਹ ਗੱਲ ਹੋਰ ਅਗਾਂਹ ਜਾਂਦਿਆਂ ਇਸ ਲੈਵਲ ਤੱਕ ਪਹੁੰਚ ਗਈ ਹੈ ਕਿ ਜਿਹੜੀ ਟਾਰਗੇਟਡ ਕਿਲਿੰਗ ਹੈ ਉਹ ਕੀਤੀ ਜਾ ਰਹੀ ਹੈ। ਇਸ ਲੜੀ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ, ਪਾਕਿਸਤਾਨ ਤੋਂ ਲੈ ਕੇ ਪੰਜਵਰਡ ਸਾਹਿਬ ਤੋਂ ਜ਼ਿਕਰ ਹੁੰਦਾ ਆ, ਹੋਰਾਂ ਦਾ ਨਾਂ ਵੀ ਆਉਂਦਾ ਆ, ਕਸ਼ਮੀਰੀ ਐਕਟਿਵਿਸਟ ਦਾ ਨਾਂ ਵੀ ਆਉਂਦਾ, ਤੇ ਫਿਰ ਅਵਤਾਰ ਸਿੰਘ ਖੰਡਾ UK ਦੇ ਵਿੱਚ ਹਰਦੀਪ ਸਿੰਘ ਨਿੱਜਰ। ਅੱਜ ਇੱਕ ਜਿਹੜੀ ਮੇਜਰ ਡਿਵੈਲਪਮੈਂਟ ਇਸ ਸਾਰੇ ਪਾਰਟ ਦੇ ਨਾਲ ਸੰਬੰਧਿਤ ਹੋਈ ਹੈ, ਉਹ ਅਮਰੀਕਾ ਦੀ ਧਰਤੀ ਤੋਂ ਆਈ ਹੈ ਕਿ ਅਮਰੀਕਾ ਦੀ FBI ਨੇ ਇੱਕ ਪਲਾਟ ਜਿਹੜਾ ਕਿ ਸਿੱਖਸ ਫਾਰ ਜਸਟਿਸ ਤੇ ਲੀਗਲ ਕਾਉਂਸਲ ਨੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਮੱਦੇਨਜ਼ਰ ਪਲਾਟ ਉਹਨਾਂ ਨੇ ਫੇਲ ਕੀਤਾ ਆ। ਉਹਨਾਂ ਦੇ ਲਈ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਹੁਣ ਅਮਰੀਕਾ ਨੇ ਵਾਰਨ ਕੀਤਾ ਆ ਇੰਡੀਆ ਨੂੰ ਕਿ ਇਹਦੇ ਵਿੱਚ ਸਾਨੂੰ ਤੁਹਾਡੀ ਇਨਵੋਲਵਮੈਂਟ ਦਾ ਸਿੱਧਾ ਖਦਸ਼ਾ ਨਜ਼ਰ ਆਉਂਦਾ ਹੈ। ਇਹ ਗੱਲ ਅਮਰੀਕਾ ਵੱਲੋਂ ਵਾਰਨਿੰਗ ਦੇ ਰੂਪ ਦੇ ਵਿੱਚ ਕਹੀ ਗਈ ਹੈ। ਇਹ ਇੱਕ ਰਿਪੋਰਟ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਸਾਹਮਣੇ ਆਈ ਹੈ ਅੱਜ ਦੀ ਡੇਟਲਾਈਨ ਦੇ ਹਵਾਲੇ ਨਾਲ। ਸੋ ਇਹ ਇੱਕ ਅਹਿਮ ਖਬਰ ਹੈ ਜੋ ਇਸ ਵਕਤ ਸਿੱਖ ਸਫਾਂ ਦੇ ਵਿੱਚ ਹੀ ਨਹੀਂ ਬਲਕਿ ਕੈਨੇਡਾ ਇੰਡੀਆ ਰਿਲੇਸ਼ਨਸ ਦੀ ਗੱਲ ਹੋਵੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਸਿੱਖ ਜਿਹੜੀ ਮੂਵਮੈਂਟ ਹੈਗੀ ਆ ਖਾਲਿਸਤਾਨ ਦੇ ਲਈ, ਸੈਪਰੇਟ ਸਿੱਖ ਹੋਮਲੈਂਡ ਦੇ ਲਈ, ਉਸ ਦੇ ਵਿੱਚ ਇਹ ਇੱਕ ਵੱਡੀ ਡਿਵੈਲਪਮੈਂਟ ਹੈ। ਸੋ ਅੱਜ ਅਸੀਂ ਇਸੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਨਾਲ ਹੀ ਨਾਲ ਜਦੋਂ ਅਸੀਂ ਦੇਖ ਰਹੇ ਹਾਂ ਇਸ ਸਾਰੇ ਪਾਰਟ ਨੂੰ, ਜਿਹੜੀ ਰੈਫਰੈਂਡਮ ਦੀ ਕੈਂਪੇਨ ਹੈ ਉਹਦਾ ਅਗਲਾ ਪੜਾਅ ਜਾਂ ਉਸ ਦਾ ਇੱਕ ਅਗਲਾ ਸਟੈਪ ਆਲਰੇਡੀ ਯੂਬਾ ਸਿਟੀ ਦੀ ਧਰਤੀ ਤੋਂ ਜਿਹੜਾ ਨਗਰ ਕੀਰਤਨ ਹੁੰਦਾ ਨਵੰਬਰ ਦੇ ਬਿਗਨਿੰਗ ਦੇ ਵਿੱਚ, ਉੱਥੋਂ ਅਨਾਊਂਸ ਹੋਇਆ 28 ਜਨਵਰੀ ਨੂੰ ਹੋਣ ਜਾ ਰਿਹਾ ਹੈ ਰੈਫਰੈਂਡਮ ਸੈਨ ਫਰਾਂਸਿਸਕੋ ਦੀ ਧਰਤੀ ਤੇ। ਸੋ ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਪੈਨਸਿਲਵੇਨੀਆ ਤੋਂ ਜੁੜੇ ਨੇ ਡਾਕਟਰ ਬਖਸ਼ੀਸ਼ ਸਿੰਘ ਸੰਧੂ, ਜਿਹੜੇ ਕਿ ਸਿੱਖਸ ਫਾਰ ਜਸਟਿਸ ਦੇ ਨਾਲ ਕੰਮ ਕਰਦੇ ਆ, ਨਾਲ ਆਪ ਉਹ ਕਾਉਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਤੁਹਾਡਾ ਤੇ TV84 ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੋੜਿਆ ਵਾ, ਤੇ ਸੰਗਤਾਂ ਨਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਜਿਹੜੀ ਇਹ ਅੱਜ ਡਿਵੈਲਪਮੈਂਟ ਸਾਹਮਣੇ ਆਈ ਹੈ, ਮਤਲਬ ਸਿੱਧਾ ਵਾਈਟ ਹਾਊਸ ਨੇ ਵੀ ਇਹਦੇ ਤੇ ਕਮੈਂਟ ਕੀਤਾ ਆ ਕਿ ਅਸੀਂ ਜਿਹੜੀ ਇਹ ਇੰਕਸ਼ਾਫ, ਮਤਲਬ ਜਿਹੜੀ ਇਹ ਰਿਪੋਰਟ FBI ਦੇ ਹਵਾਲੇ ਨਾਲ ਸਾਹਮਣੇ ਆਈ ਹੈ, ਇਹ ਅਸੀਂ ਇੰਡੀਅਨ ਅਫੀਸ਼ੀਅਲਸ ਐਟ ਦਾ ਹਾਈਐਸਟ ਲੈਵਲ ਦੇ ਨਾਲ ਅਸੀਂ ਇਹ ਕੰਸਰਨ ਜਿਹੜਾ ਆ ਉਹ ਸਾਂਝਾ ਕੀਤਾ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਤੇ ਹੋਰ ਕੀ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕਦੇ ਹੋ? ਹਾਂਜੀ, ਅੱਜ ਇਹ ਇੱਕ ਬਹੁਤ ਵੱਡੀ ਤੇ ਬੜੀ ਸੀਰੀਅਸ ਖਬਰ ਆ। ਇਸ ਦੇ ਵਿੱਚ ਫਾਈਨੈਂਸ਼ੀਅਲ ਟਾਈਮਸ ਨੇ ਇਹ ਕਿਹਾ ਵਾ ਕਿ US ਗਵਰਨਮੈਂਟ ਜਿਹੜੀ ਆ ਉਹਨਾਂ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਆ, ਤੇ ਜਿਹੜਾ ਕਿ ਇੰਡੀਅਨ ਏਜੰਸੀ ਦਾ ਪਲਾਟ ਸੀ ਕਿ ਸਿੱਖਸ ਫਾਰ ਜਸਟਿਸ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਦੀ ਅਸੈਸੀਨੇਸ਼ਨ ਕੀਤੀ ਜਾਵੇ, ਕਿ ਉਹਨਾਂ ਨੂੰ ਜਾਨੋਂ ਮਾਰਿਆ ਜਾਵੇ। ਉਸ ਪਲਾਟ ਨੂੰ ਅਸਫਲ ਕਰ ਦਿੱਤਾ ਵਾ, ਉਸ ਨੂੰ ਫਾਲ ਕਰ ਦਿੱਤਾ ਵਾ, ਉਹਨੂੰ ਥਵਾੜ ਕੀਤਾ ਵਾ, ਕਿ ਮਤਲਬ ਕਿ ਉਸ ਨੂੰ ਰੋਕ ਦਿੱਤਾ ਗਿਆ ਵਾ। ਇਹ ਖਬਰ ਇਸ ਕਰਕੇ ਸੀਰੀਅਸ ਤੇ ਬਹੁਤ ਵੱਡੀ ਖਬਰ ਆ ਕਿ ਜਦੋਂ ਕਿ ਅਸੀਂ ਪੰਜਾਬ ਰੈਫਰੈਂਡਮ ਕਰਾ ਰਹੇ ਹਾਂ, ਬੜਾ ਸ਼ਾਂਤਮਈ ਲੋਕਤੰਤਰ ਤਰੀਕੇ ਨਾਲ ਇਹ ਜਿਹੜਾ ਰੈਫਰੈਂਡਮ ਆ ਬੜੇ ਦੇਸ਼ਾਂ 'ਚ ਹੋ ਚੁੱਕਾ ਵਾ,
ਪਰ ਇਸ ਦੀ ਕਾਮਯਾਬੀ ਇੰਨੀ ਆ ਵੀ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਇਸ ਰੈਫਰੈਂਡਮ ਨੂੰ ਰੋਕ ਨਹੀਂ ਸਕੀ ਤੇ 1.3 ਮਿਲੀਅਨ ਜਿਹੜੇ ਸਿੱਖ ਨੇ ਵੋਟ ਪਾ ਚੁੱਕੇ ਨੇ ਤੇ ਹਿੰਦੁਸਤਾਨ ਇਹ ਵੇਖ ਕੇ ਕਿ ਉਹ ਰੈਫਰੈਂਡਮ ਨੂੰ ਰੋਕ ਨਹੀਂ ਸਕਦੇ, ਹੁਣ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਨੂੰ ਜਾਨੋਂ ਮਾਰਨਾ ਸ਼ੁਰੂ ਕਰ ਦਿੱਤਾ ਵਾ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵਾ ਕਿ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਕੀਤੀ ਗਈ, ਉਸ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਹਿਬ ਨੇ ਜਿਹੜੀ ਸੀ ਉਹ ਦੱਸਿਆ ਆਪਣੀ ਪਾਰਲੀਮੈਂਟ ਵਿੱਚ ਵੀ ਇਹ ਜਿਹੜੀ ਅਸੈਸੀਨੇਸ਼ਨ ਆ ਇਹ ਕਿ ਕੈਨੇਡੀਅਨ ਦੇ ਉੱਤੇ ਕੈਨੇਡੀਅਨ ਸਵਾਲ ਤੇ ਹਮਲਾ ਵਾ। ਇਸੇ ਤਰ੍ਹਾਂ ਹੀ ਜਿਹੜੀ ਕਿ ਹਿੰਦੁਸਤਾਨ ਦੀ ਇੰਟੈਲੀਜੈਂਸ ਸਰਵਿਸਿਜ਼ ਨੇ ਜਾਂ ਇਹਨਾਂ ਦੇ ਜੋ ਵੀ ਏਜੰਸੀਆਂ ਨੇ ਉਹ ਸਿੱਖਾਂ ਨੂੰ ਮਾਰਨ ਵਾਸਤੇ ਅਮਰੀਕਾ ਵਿੱਚ ਵੀ ਇਹ ਐਕਟੀਵੇਟ ਹੋਈਆਂ ਨੇ ਤੇ ਯੂਐਸ ਗਵਰਨਮੈਂਟ ਨੂੰ ਇਸ ਗੱਲ ਦਾ ਪਤਾ ਵਾ ਤੇ ਉਹਨਾਂ ਨੇ ਇਹਨਾਂ ਦੀ ਜਿਹੜੀ ਆ ਫੈਡਰਲ ਏਜੰਸੀ ਆ ਉਹਨਾਂ ਨੇ ਇਹ ਜਿਹੜਾ ਪਲਾਟ ਸੀ ਕਿ ਗੁਰਪ੍ਰੀਤ ਸਿੰਘ ਪੰਨੂ ਨੂੰ ਅਸੈਸੀਨੇਟ ਕੀਤਾ ਜਾਵੇ, ਇਹਦਾ ਕਤਲ ਕੀਤਾ ਜਾਵੇ, ਉਹ ਜਿਹੜਾ ਅਟੈਂਪਟ ਸੀ, ਉਹ ਜਿਹੜਾ ਪਲਾਟ ਸੀ, ਜਿਹੜੀ ਇਹਨਾਂ ਦੀ ਸਕੀਮ ਸੀ ਉਸ ਨੂੰ ਠੱਪ ਕਰ ਦਿੱਤਾ ਵਾ, ਉਸ ਨੂੰ ਰੋਕ ਦਿੱਤਾ ਵਾ। ਤੇ ਇਸ ਦੇ ਨਾਲ ਜਿਹੜੀ ਆ ਵੀ ਨਾਲ ਵਾਰਨਿੰਗ ਦਿੱਤੀ ਗਈ ਹੈ ਹਿੰਦੁਸਤਾਨ ਨੂੰ ਵੀ ਜੇ ਤੁਸੀਂ ਇਹੋ ਜਿਹਾ ਕੰਮ ਕਰੋਗੇ ਤੇ ਉਹ ਸਾਡੇ ਦੇਸ਼ ਦੇ ਉੱਤੇ, ਸਾਡੇ ਦੇਸ਼ ਦੇ ਸਿਟੀਜ਼ਨ ਉੱਤੇ, ਅਮਰੀਕਾ ਦੇ ਸਿਟੀਜ਼ਨ ਤੇ ਅਮਰੀਕਾ ਦੇ ਦੇਸ਼ ਵਿੱਚ ਹਮਲਾ ਹੋਏਗਾ, ਅਸੀਂ ਇਹਨੂੰ ਬਹੁਤ ਸੀਰੀਅਸ ਲਾਂਗੇ, ਬਿਲਕੁਲ ਟੋਲਰ ਨਹੀਂ ਕਰਾਂਗੇ। ਤੇ ਉਹ ਸਾਡੀ ਰੈਫਰੈਂਡਮ ਦੀ ਕਾਮਯਾਬੀ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਆ, ਇਹ ਬੜੀ ਕਿ ਸਾਡੀ ਵਾਸਤੇ ਪੋਜ਼ਿਟਿਵ ਚੀਜ਼ ਹੋਈ ਆ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਸਾਨੂੰ ਪੰਜਾਬ 'ਚ ਬੋਲ ਨਹੀਂ ਦਿੰਦੀ, ਪਰ ਇੱਥੇ ਵੀ ਇਹ ਸਾਨੂੰ ਜਾਨੋਂ ਮਾਰਨ ਤੱਕ ਜਿਹੜੀ ਆ ਚੱਲੀ ਹੋਈ ਆ। ਇਹ ਕਿਸੇ ਵੀ ਤਰ੍ਹਾਂ ਸਾਨੂੰ ਜਿਹੜਾ ਵਾ ਜਿਉਂਦੇ ਨਹੀਂ ਰਹਿਣ ਦੇਣਾ ਚਾਹੁੰਦੇ। ਇਹ ਇੱਕ ਸਬੂਤ ਆ ਕਿ ਸਿੱਖਾਂ ਦੇ ਉੱਤੇ ਜਾਨੀ ਹਮਲੇ ਹੋ ਰਹੇ ਨੇ। ਸਾਡੀ ਐਗਜ਼ਿਸਟੈਂਸ਼ੀਅਲ ਥ੍ਰੈਟ ਜਿਹੜੀ ਆ ਇੰਡੀਆ ਤੋਂ ਸਾਨੂੰ ਮਿਲ ਰਹੀ ਆ ਕਿ there is an existential threat to Sikhs and Sikhism in Punjab and in India. ਜੀ ਡਾਕਟਰ ਸਾਹਿਬ, ਜਿਹੜੀ ਇਹ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਹੈ ਜਾਂ ਟਰਾਂਸਨੈਸ਼ਨਲ ਟੈਰਰਿਜ਼ਮ ਦੇ ਸਟੇਟ ਟੈਰਰਿਜ਼ਮ ਦੀ ਅਸੀਂ ਗੱਲ ਕਰਦੇ ਹਾਂ, ਇਸ ਹਵਾਲੇ ਦੇ ਨਾਲ ਮਤਲਬ ਹੁਣ ਇਹ ਅਜਿਹਾ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਮਤਲਬ ਸਿੱਖ ਸਟਰਗਲ ਹੈ ਇਹ 1984 ਤੋਂ ਚੱਲ ਰਹੀ ਹੈ ਤੇ 84 ਤੋਂ ਚੱਲਦਿਆਂ ਹੁਣ ਅਜਿਹਾ ਕੀ ਹੋਇਆ ਇਸ ਸਮੇਂ ਦੇ ਵਿੱਚ ਆ ਕੇ ਤੇ ਜਿਹੜੀ ਇਹ ਕਿਲਿੰਗ ਸਪਰੀ ਚੱਲ ਰਹੀ ਹੈ, ਹੁਣ ਈਵਨ ਰਿਪੋਰਟਸ ਹੋਰ ਮੁਲਕਾਂ ਤੋਂ ਵੀ ਆ ਰਹੀਆਂ ਨੇ ਜਿੱਥੋਂ ਦੀਆਂ ਏਜੰਸੀਜ਼ ਇਹ ਗੱਲ ਕਹਿ ਰਹੀਆਂ ਨੇ ਕਿ ਇੰਡੀਅਨ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੇ ਇਹ ਕੰਮ ਪਿਛਲੇ ਮਹੀਨਿਆਂ ਦੇ ਵਿੱਚ ਤੇ 1-2 ਸਾਲਾਂ ਦੇ ਵਿੱਚ ਸ਼ੁਰੂ ਕੀਤਾ ਹੈ, ਜਿੱਥੇ ਉਹਨਾਂ ਨੇ ਟਾਰਗੇਟਡ ਕਿਲਿੰਗ ਦਾ ਜਿਹੜਾ ਹਥਿਆਰ ਹੈ ਉਹ ਵਰਤਣਾ ਸ਼ੁਰੂ ਕੀਤਾ ਹੋਇਆ ਸਿੱਖਾਂ ਦੇ ਖਿਲਾਫ ਤੇ ਕਸ਼ਮੀਰੀਆਂ ਦੇ ਖਿਲਾਫ। ਹਾਂਜੀ, ਇਹ ਬਹੁਤ ਵਧੀਆ ਕੁਐਸਚਨ ਤੁਸੀਂ ਲੈ ਕੇ ਆਏ ਜੇ। ਉਸ ਦਾ ਕਾਰਨ ਇਹ ਆ, ਤੁਹਾਡਾ ਸਵਾਲ ਇਹ ਹੈ ਵੀ ਹੁਣ ਕਿਉਂ ਜਿਹੜਾ ਵਾ ਇਹਨਾਂ ਨੇ ਸਿੱਖਾਂ ਨੂੰ ਬਾਹਰ ਮਾਰਨਾ ਸ਼ੁਰੂ ਕਰ ਦਿੱਤਾ ਵਾ। ਕਿਉਂਕਿ ਜੀ ਰੈਫਰੈਂਡਮ ਦੀ ਜਿਹੜੀ ਅਸੀਂ ਡੈਕਲੇਰੇਸ਼ਨ 2014 ਵਿੱਚ ਹੋਈ, ਉਸ ਤੋਂ ਬਾਅਦ ਸਾਡੀਆਂ ਤਿਆਰੀਆਂ ਹੁੰਦੀਆਂ ਰਹੀਆਂ ਤੇ ਰੈਫਰੈਂਡਮ ਜਿਹੜਾ ਵਾ ਇੱਕ ਬੜੀ ਕਾਮਯਾਬ ਤਰੀਕੇ ਨਾਲ ਹੋ ਰਿਹਾ ਵਾ। ਪਰ ਇੰਡੀਅਨ ਗਵਰਨਮੈਂਟ ਨੇ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਕੀਤੀ ਆ ਵੀ ਰੈਫਰੈਂਡਮ ਦੀ ਇਹਨਾਂ ਨੇ ਡੈਕਲੇਰੇਸ਼ਨ ਨਹੀਂ ਹੋਣ ਦਿੱਤੀ, ਜਾਂ ਇਹ ਚਾਹੁੰਦੇ ਸੀ ਵੀ ਨਾ ਹੋਣ ਦਿੱਤੀ ਜਾਵੇ। ਡੈਕਲੇਰੇਸ਼ਨ ਹੋਈ ਆ ਉਹ ਜਿਹੜੀ ਆ ਅਗਸਤ 12 2018 ਵਿੱਚ ਲੰਡਨ ਵਿੱਚ ਟ੍ਰਫਾਲਗਰ ਸਕੁਏਅਰ 'ਚ ਡੈਕਲੇਰੇਸ਼ਨ ਆਫ ਪੰਜਾਬ ਰੈਫਰੈਂਡਮ ਜਿਹੜੀ ਸੀ ਹੋਈ ਸੀ ਤੇ ਹਿੰਦੁਸਤਾਨ ਦੀ ਇਸ ਕਾਰਨ ਕੋਸ਼ਿਸ਼ ਕੀਤੀ ਕਿ ਨਾ ਹੋ ਸਕੇ। ਇਸੇ ਤਰ੍ਹਾਂ ਹੀ ਵੋਟਾਂ ਪਈਆਂ ਯੂਕੇ ਦੇ ਵਿੱਚ, ਇਟਲੀ ਵਿੱਚ, ਆਸਟਰੀਆ, ਆਸਟ੍ਰੇਲੀਆ, ਸਵਿਟਜ਼ਰਲੈਂਡ ਤੇ ਕੈਨੇਡਾ 'ਚ ਵੋਟਾਂ ਪਈਆਂ ਨੇ। ਹਰ ਜਗ੍ਹਾ ਇੰਡੀਅਨ ਗਵਰਨਮੈਂਟ ਦੀ ਕੋਸ਼ਿਸ਼ ਆ ਵੀ ਇਹ ਰੈਫਰੈਂਡਮ ਨਾ ਹੋਣ ਦਿਓ ਜੀ, ਇਹ ਸਿੱਖ ਜਿਹੜੇ ਨੇ ਟੈਰਰਿਸਟ ਨੇ ਜੀ, ਇਹ ਸੈਪਰੇਟਿਸਟ ਨੇ ਜੀ, ਇਹ ਅਨਪੈਟਰੀਓਟਿਕ ਨੇ, ਇਹਨਾਂ ਨੂੰ ਫੜ ਲਓ, ਅੰਦਰ ਦੇ ਦਿਓ, ਇਹਨਾਂ ਨੂੰ ਕਿਉਂ ਤੁਸੀਂ ਸੈਂਟਰ ਦੇਣ ਵਾਸਤੇ ਤੁਸੀਂ ਰੋਕਦੇ ਕਿਉਂ ਨਹੀਂ ਗਏ। ਇਹ ਬਿਲਕੁਲ ਜਿਹੜੇ ਨਾਕਾਮਯਾਬ ਰਹੇ ਨੇ। ਹੁਣ ਇਹ ਜਿਹੜੇ ਨੇ ਇਹਨਾਂ ਨੇ ਸਿੱਖਾਂ ਨੂੰ ਮਾਰਨਾ ਸ਼ੁਰੂ ਕਰਤਾ ਤਾਂ ਕਿ ਸਾਨੂੰ ਇਹ ਦਬਕਾਉਂਦੇ ਨੇ, ਡਰਾਉਂਦੇ ਨੇ, ਧਮਕਾਉਂਦੇ ਨੇ। ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਸਿੱਖ ਨਾ ਡਰਾਏ ਜਾ ਸਕਦੇ ਆ, ਨਾ ਇਹ ਧਮਕਾਏ ਜਾ ਸਕਦੇ ਨੇ। ਬਿਲਕੁਲ ਜਿਹੜੀ ਆ ਸਿੱਖ ਕਦੀ ਇਹੋ ਜਿਹੀਆਂ ਗੱਲਾਂ ਤੋਂ ਨਹੀਂ ਡਰਦੇ। ਸਿੱਖ ਜਿਹੜੇ ਨੇ ਜਦੋਂ ਉਹਨਾਂ ਨੇ ਸਿੱਖਾਂ ਨੇ ਆਜ਼ਾਦੀ ਲੈਣੀ ਆ, ਦੇ ਆਰ ਨੋਟ ਵਰੀਡ ਅਬਾਊਟ ਦੇਅਰ ਓਨ ਲਾਈਫ। ਜਿਹੜੀ ਸਿੱਖਾਂ ਦਾ ਨਿਸ਼ਾਨਾ ਇਹ ਆ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ, ਅਸੀਂ ਤੇ ਬੈਲਟ ਯੂਜ਼ ਕਰ ਰਹੇ ਹਾਂ। ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਆ ਉਹ ਬੁਲਟ ਯੂਜ਼ ਕਰ ਰਹੀ ਆ, ਸਾਡੇ ਤੇ ਬੁਲਟ ਯੂਜ਼ ਕਰ ਰਹੀ ਹੈ, ਜਿਹੜੇ ਕਿ ਬਿਲਕੁਲ ਅਸੀਂ ਜਿਹੜੇ ਆ ਕਿ ਸ਼ਾਂਤਮਈ ਤਰੀਕੇ ਨਾਲ, ਲੋਕਤੰਤਰ ਤਰੀਕੇ ਨਾਲ, ਜਿਹੜੇ ਆ ਕਾਨੂੰਨੀ ਤਰੀਕੇ ਨਾਲ ਆਜ਼ਾਦੀ ਕਰਾ ਰਹੇ ਆ। ਕਿਉਂਕਿ ਇਹ ਰੈਫਰੈਂਡਮ ਨੂੰ ਰੋਕ ਨਹੀਂ ਸਕੇ, ਇਸ ਕਰਕੇ ਇਹਨਾਂ ਨੇ ਇਹ ਜਿਹੜੀ ਕਾਰਵਾਈ ਆ ਫੜ ਲਈ ਆ।
ਹਿੰਦੁਸਤਾਨ ਨੇ ਸਿੱਖਾਂ ਤੇ ਜਿਹੜੀ ਆ ਜੰਗ ਸ਼ੁਰੂ ਕੀਤੀ ਹੋਈ ਆ ਕਈ ਪਾਸਿਆਂ ਤੋਂ। ਇੱਕ ਪਾਸੇ ਤੁਹਾਨੂੰ ਜਾਨੂ ਮਾਰਿਆ ਜਾ ਰਿਹਾ ਵਾ, ਦੂਜੇ ਪਾਸੇ ਤੁਹਾਡੀ ਆਰਥਿਕ ਨਸ਼ਰਖੁਸ਼ੀ ਕੀਤੀ ਜਾ ਰਹੀ ਹੈ, ਤੀਜੇ ਪਾਸੇ ਜਿਹੜੀ ਆ ਕਿਸਾਨਾਂ ਨੂੰ ਮਾਰਿਆ ਜਾ ਰਿਹਾ ਵਾ ਇਸ ਤਰੀਕੇ ਨਾਲ ਕਿ ਉਹ ਆਪਣੀਆਂ ਸੁਇਸਾਈਡ ਕਰਨ ਵਾਸਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਵਾ। ਸਾਡੇ ਜਵਾਨ ਜਿਹੜੇ ਨੇ ਉਹ ਨਸ਼ੇ ਖਾ ਕੇ ਮਰ ਰਹੇ ਨੇ। ਇਹ ਸਾਡੇ ਧਰਮ ਸਥਾਨ ਤੇ ਹਮਲੇ ਹੋ ਰਹੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋ ਰਹੇ ਨੇ। ਇਹ ਸਾਰੇ ਚੀਜ਼ ਨੂੰ ਸੋਚੋ ਤੇ ਇੱਕੋ ਹੀ ਹੋਇਆ ਵੀ ਇੱਕੋ ਹੀ ਹੱਲ ਆ, ਪੰਜਾਬ ਹੱਲ ਖਾਲਿਸਤਾਨ ਤੇ ਰੈਫਰੈਂਡਮ ਇੱਕ ਤਰੀਕਾ ਵਾ। ਤੇ ਰੈਫਰੈਂਡਮ ਨੂੰ ਰੋਕਣ ਵਾਸਤੇ ਜਿਹੜੇ ਕਿ ਰੈਫਰੈਂਡਮ ਚਲਾ ਰਹੇ ਨੇ ਉਹਨਾਂ ਤੇ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਹਮਲੇ ਕਰਦੀ ਹੈ, ਉਹਨਾਂ ਨੂੰ ਅਸੈਸੀਨੇਟ ਕਰ ਰਹੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਮੈਂ ਥੋੜ੍ਹਾ ਜਿਹਾ ਜੇ ਤੁਸੀਂ ਕੀ ਇਸ ਕੇਸ ਦੀਆਂ ਥੋੜ੍ਹੀਆਂ ਜਿਹੀਆਂ ਡੀਟੇਲ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਟਾਈਮ ਲਾਈਨ ਦੇ ਮੁਤਾਬਕ। ਜੋ ਮੀਡੀਆ ਦੇ ਵਿੱਚ ਅੱਜ ਜਿਹੜੀ ਸਟੋਰੀ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਆਈ ਹੈ ਉਹਦੇ 'ਚ ਇਹ ਗੱਲ ਕਹੀ ਗਈ ਹੈ ਕਿ ਜਦੋਂ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਦੇ ਉੱਤੇ ਆਏ ਆ ਉਹਦੇ ਤੋਂ ਬਾਅਦ ਜਿਹੜੀ ਹੈ ਇਹ ਗੱਲ ਸਾਂਝੀ ਕੀਤੀ ਗਈ ਹੈ ਜਾਂ ਜਿਹੜੀ ਇਹ ਵਾਰਨਿੰਗ ਹੈ ਅਮਰੀਕਾ ਵੱਲੋਂ ਇੰਡੀਆ ਨੂੰ ਦਿੱਤੀ ਗਈ ਹੈ। ਤੇ ਨਾਲ ਹੋਰ ਵੀ ਡੀਟੇਲਸ ਪਰ ਬਹੁਤ ਥੋੜ੍ਹੀਆਂ ਡੀਟੇਲਸ ਆਈਆਂ ਨੇ ਮੀਡੀਆ ਦੇ ਵਿੱਚ। ਜੇ ਟਾਈਮ ਲਾਈਨ ਦੇ ਮੁਤਲਕ ਤੁਸੀਂ ਸਾਂਝਾ ਕਰ ਸਕੋ ਕਿ ਐਗਜ਼ੈਕਟਲੀ ਕੀ ਹੋਇਆ ਤੇ ਕਦੋਂ ਹੋਇਆ। ਦੇਖੋ ਜੀ, ਇਹ ਬਹੁਤ ਚਿਰ ਤੋਂ ਹਿੰਦੁਸਤਾਨ ਦੀ ਗਵਰਨਮੈਂਟ ਜਿਹੜੀ ਆ ਕੋਸ਼ਿਸ਼ ਕਰ ਰਹੀ ਆ, ਜਿਸ ਤਰ੍ਹਾਂ ਕਿ ਯੂਕੇ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਵੀ। ਇੱਕ ਹੈਗੀ ਹੈ ਮਲੈਟ, ਮਿਊਚੁਅਲ ਲੈਟਰਲ ਐਗਰੀਮੈਂਟ, ਵੀ ਜਿਹੜੀ ਕਿ ਦੇਸ਼ ਜਿਹੜੇ ਨੇ ਆਪਸ ਵਿੱਚ ਮਿਊਚੁਅਲ ਲੀਗਲ ਅਸਿਸਟੈਂਸ ਕਹਿ ਲਓ ਉਹ ਮੰਗਦੇ ਨੇ। ਬੜੀ ਦੇਰ ਹੋ ਗਈ ਆ ਵੀ ਹਿੰਦੁਸਤਾਨ ਦੀ ਜਿਹੜੀ NIA ਆ ਉਹ ਅਮਰੀਕਾ ਨੂੰ ਤੋਂ ਬਾਰ-ਬਾਰ ਲਿਖਦੀ ਹੈ ਜੀ ਤੁਸੀਂ ਐਂ ਕਰੋ ਜੀ, ਤੁਸੀਂ ਸਿੱਖਾਂ ਨੂੰ ਬੋਲਣ ਨਾ ਦਿਆ ਕਰੋ ਜੀ। ਇੱਥੇ ਜਿਸ ਤਰ੍ਹਾਂ ਕਿ ਨਿਊਜ਼ ਮੀਡੀਆ ਕਾਨਫਰੰਸ ਹੁੰਦੀ ਆ ਵਾਈਟ ਹਾਊਸ ਤੋਂ, ਜਾਂ ਕਿ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉੱਥੇ ਵੀ ਮੀਟਿੰਗਾਂ ਹੁੰਦੀਆਂ ਨੇ ਤੇ ਉਹ ਵੀ ਕਹਿੰਦੇ ਜੀ ਸਿੱਖਾਂ ਨੂੰ ਬੋਲਣ ਨਾ ਦਿਆ ਜੀ, ਤੁਸੀਂ ਰੈਫਰੈਂਡਮ ਬਾਰੇ ਕੀ ਕਰ ਰਹੇ ਜੇ। ਇਹ ਬੜੇ ਚਿਰ ਤੋਂ ਕੋਸ਼ਿਸ਼ ਕਰ ਰਹੇ ਨੇ ਪਰ ਇਹ ਬਿਲਕੁਲ ਨਾਕਾਮਯਾਬ ਰਹੇ ਨੇ, ਕਿਉਂਕਿ ਅਸੀਂ ਵੀ ਉੱਥੇ ਜਾਂਦੇ ਹਾਂ ਮੀਟਿੰਗਾਂ ਦੇ ਵਿੱਚ, ਅਸੀਂ ਕਹਿੰਦੇ ਹਾਂ ਜੀ ਜੇ ਹਿੰਦੁਸਤਾਨ ਕਹਿੰਦਾ ਜੀ ਸਾਨੂੰ ਅਸੀਂ ਧਾਰਮਿਕ ਆਜ਼ਾਦੀ ਦਿੰਦੇ ਹਾਂ ਤੇ ਫਿਰ ਯੂਨਾਈਟਿਡ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਤੇ ਇੰਡੀਆ ਉੱਥੇ ਜਾਣ ਨਹੀਂ ਦਿੰਦਾ ਤੇ ਫਿਰ ਕਾਹਦੀ ਜਿਹੜੀ ਆ ਰਿਲੀਜੀਅਸ ਫਰੀडम ਹੋਈ। ਇਹ ਬੜੇ ਚਿਰ ਤੋਂ ਆ ਰਹੇ ਨੇ। ਹੁਣ ਜਿਹੜੇ ਨੇ ਹੁਣ ਇਹ ਡੈਸਪਰੇਟ ਹੋ ਗਏ ਨੇ। ਹੁਣ ਵੇਖੋ ਕਿ ਜਦੋਂ ਕਿ 2019 ਦੇ ਵਿੱਚ ਸਿੱਖ ਫॉर ਜਸਟਿਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ ਹਿੰਦੁਸਤਾਨ ਦੀ ਸਰਕਾਰ ਨੇ। ਇਹ ਫਿਰ ਦੁਬਾਰਾ ਕਹਿੰਦੇ ਜੀ ਸਿੱਖ ਫॉर ਜਸਟਿਸ ਨੂੰ ਅਸੀਂ ਜਿਹੜਾ ਲੇਬਲ ਕੀਤਾ ਹੋਇਆ ਵਾ। ਅਸੀਂ ਕਹਿੰਦੇ ਕਿਹਦਾ ਲੇਬਲ? ਹਿੰਦੁਸਤਾਨ ਦੀ ਗਵਰਨਮੈਂਟ ਜੋ ਮਰਜ਼ੀ ਲੇਬਲ ਕਰ ਦੇਵੇ ਪਰ ਇਹਦੀ ਕੋਈ ਵੈਲਿਡਿਟੀ ਹੈ? ਇਹਦੀ ਕੋਈ ਵੈਲਿਡਿਟੀ ਨਹੀਂ। ਅਸੀਂ ਕਹਿੰਦੇ ਆ ਵੀ ਜੇ ਕੋਈ ਨਿਊਟਰਲ ਪਾਰਟੀ ਕੋਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਮੁਕੱਦਮਾ ਹੋਵੇ ਉਹਦੇ ਵਿੱਚ ਜਿਹੜਾ ਬੰਦਾ ਹਾਰ ਜਾਏਗਾ ਉਹ ਹਾਰ ਜਾਏਗਾ ਤੇ ਉਹਦੇ ਵਿੱਚ ਅਸੀਂ ਕੇਸ ਜਿਹੜਾ ਲੜ ਸਕਦੇ ਹਾਂ ਵੀ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਫਿਰ ਕੀਤਾ ਇਹਨਾਂ ਨੇ ਕਿ 2020 ਦੇ ਵਿੱਚ ਉਸ ਤੋਂ 1 ਸਾਲ ਬਾਅਦ ਇਹਨਾਂ ਨੇ ਇੰਡੀਵਿਜੂਅਲ ਲੋਕਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ, ਜਿਹੜਾ ਕਿ 2019 ਦਾ ਸੀ। ਉਸ ਆਰਗੇਨਾਈਜੇਸ਼ਨ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਸੀ। ਉਸ ਤੋਂ ਬਾਅਦ ਇਹਨਾਂ ਇੰਡੀਵਿਜੂਅਲਸ ਤੇ ਜਿਹੜੇ ਸੀ ਟੈਰਰਿਜ਼ਮ ਵਿੱਚ ਜਿਹੜੇ ਚਾਰਜਸ ਝੂਠੇ ਚਾਰਜ ਲਾਉਣੇ ਇਹਨਾਂ ਨੇ ਸ਼ੁਰੂ ਕਰਤੇ। ਇਹ ਸਭ ਕੁਝ ਝੂਠ ਦੇ ਪਲੰਦੇ ਨੇ, ਸਭ ਕੁਝ ਕੁੱਕ ਬੁੱਕ ਤੋਂ ਲਿਆ ਵਾ, ਹਵਾ ਚੋਂ ਚੀਜ਼ਾਂ ਫੜ ਲੈਂਦੇ ਨੇ ਤੇ ਸਾਡੇ ਤੇ ਇਲਜ਼ਾਮ ਲਾ ਦਿੰਦੇ ਨੇ। ਉਹ ਇਹਨਾਂ ਦੀ ਜਿਹੜੀ ਕਾਮਯਾਬੀ ਜਿਹੜੀ ਆ ਉਹ ਬਿਲਕੁਲ ਨਹੀਂ ਹੋਈ ਤੇ ਇਹਨਾਂ ਨੇ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਡਿਪੋਰਟ ਕੀਤਾ ਜਾਵੇ। ਜਿਸ ਤਰ੍ਹਾਂ ਕਿ ਆਪਣੇ ਪੰਮਾ ਭਾਈ ਪਰਮਜੀਤ ਸਿੰਘ ਪੰਮੇ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨੂੰ ਰੈੱਡ ਕਾਰਨਰ ਕੀਤਾ ਜਾਵੇ। ਗੁਰਪ੍ਰਤਾਪ ਸਿੰਘ ਪੰਨੂ ਨੂੰ ਇਹਨਾਂ ਨੇ ਰੈੱਡ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਹੀ ਹਰਦੀਪ ਸਿੰਘ ਨਿੱਜਰ ਨੂੰ ਵੀ ਇਹਨਾਂ ਨੇ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਵੀ ਇਹ ਬਿਲਕੁਲ ਨਾਕਾਮਯਾਬ ਰਹੇ ਨੇ ਕਿਉਂਕਿ ਅਸੀਂ ਸੱਚ ਦੀ ਗੱਲ ਕਰਦੇ ਹਾਂ। ਅਸੀਂ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਆਪਣੀ ਮੁਹਿੰਮ ਜਿਹੜੀ ਆ ਚਲਾ ਰਹੇ ਹਾਂ। ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਬਰੂਟਸ ਯੂਜ਼ ਕਰ ਰਹੀ ਆ, ਅਸੀਂ ਬੈਲੈਂਸ ਯੂਜ਼ ਕਰ ਰਹੇ ਹਾਂ ਤੇ ਸਾਰੀ ਜਿਹੜੀ ਆ ਇਹ ਦੁਨੀਆ ਵਾ ਉਹਦੇ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਸਿੱਖ ਸ਼ਾਂਤਮਈ ਤਰੀਕੇ ਨਾਲ ਜਿਹੜੀ ਆਪਣੀ ਆਜ਼ਾਦੀ ਮੰਗ ਰਹੇ ਨੇ। ਹੁਣ ਇਹਨਾਂ ਦੇ ਹਿੰਦੁਸਤਾਨ ਦੀ ਸਰਕਾਰ ਦੇ ਸਾਰੇ ਪਾਜ ਜਿਹੜੇ ਨੇ ਅਸੀਂ ਖੋਲ ਦਿੱਤੇ ਨੇ ਤੇ ਇਸੇ ਤਰ੍ਹਾਂ ਜਿਹੜਾ ਵਾ ਹੁਣ US ਨਹੀਂ ਚਾਹੁੰਦਾ ਕਿ ਅਮਰੀਕਾ ਦੀ ਧਰਤੀ ਉੱਤੇ ਅਮਰੀਕਨ ਸਿਟੀਜ਼ਨ ਨੂੰ ਕੋਈ ਬਾਹਰਲਾ ਜਿਹੜਾ ਦੇਸ਼ ਆ ਕੇ ਮਾਰੇ ਤੇ ਦਿਸ ਇਜ਼ ਅਟੈਕ ਔਨ ਦਾ ਸੋਵਰੇਨਟੀ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਐਂਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਿਲ ਨਾਟ ਟੋਲਰੇਟ ਦੈਟ ਐਂਡ ਦੇ ਹੈਵ ਆਲਰੇਡੀ ਟੇਕਨ ਪ੍ਰੀਐਮਪਟਿਵ ਐਕਸ਼ਨ। ਤੇ ਉਹਦੇ ਬਾਰੇ ਕਰਦੇ ਆ ਵੀ ਜਿਸ ਤਰ੍ਹਾਂ ਕਿ ਇਹਨਾਂ ਦੇ ਉੱਤੇ ਕੇਸ ਜਿਹੜੇ ਨੇ ਉਹ ਲਾਗੂ ਹੋਣੇ ਸ਼ੁਰੂ ਹੋ ਗਏ ਨੇ। ਜੀ ਨਹੀਂ, ਜਿਹੜੀ ਤੁਸੀਂ ਜਿਵੇਂ ਜੇ ਲਾਸਟ ਕਮੈਂਟ ਕੀਤਾ ਵੀ ਕੇਸ ਲਾਗੂ ਹੋਣੇ ਸ਼ੁਰੂ ਹੋ ਗਏ ਆ, ਇਸੇ ਦੇ ਵਿੱਚ ਜਦੋਂ ਮੀਡੀਆ ਰਿਪੋਰਟਿੰਗ ਦੇ ਵਿੱਚ ਇਹ ਵੀ ਗੱਲ ਆਈ ਹੈ ਵੀ ਜਿਹੜੀ ਨਿਊਯਾਰਕ ਦੀ ਡਿਸਟ੍ਰਿਕਟ ਕੋਰਟ ਹੈ ਉਹਦੇ ਵਿੱਚ ਇੱਕ ਕੇਸ ਆਲਰੇਡੀ ਫਾਈਲ ਕੀਤਾ ਗਿਆ ਆ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਉਹਨਾਂ ਬੰਦਿਆਂ ਦੇ ਖਿਲਾਫ ਜਿਨ੍ਹਾਂ ਨੇ ਇਹ ਪਲਾਟ ਨੂੰ ਅੰਜਾਮ ਦੇਣਾ ਸੀ ਜਿਹੜਾ ਇੱਥੇ ਨਹੀਂ ਹੋਣ ਦਿੱਤਾ ਗਿਆ। ਸੋ ਉਹਦੀ ਡੀਟੇਲਸ ਤੁਸੀਂ ਸਾਂਝੀ ਕਰ ਸਕੋ ਜਾਂ ਉਸ ਦੇ ਵਿੱਚ ਕੀ ਡਿਵੈਲਪਮੈਂਟ ਹੈਗੀ ਆ?
ਕੁਝ ਇਹ ਜੀ ਵੀ ਜਿਹੜੀ ਦੀ ਅਮਰੀਕਾ ਦੀ ਫੈਡਰਲ ਏਜੰਸੀ ਜਿਹੜੀਆਂ ਨੇ, ਜਿਹੜੀਆਂ ਕਿ ਲਾਅ ਇਨਫੋਰਸਮੈਂਟ ਨੇ ਜਾਂ ਇੰਟੈਲੀਜੈਂਸ ਏਜੰਸੀਆਂ ਨੇ, ਉਹਨਾਂ ਨੇ ਇੱਕ ਸੀਲਡ ਰਿਪੋਰਟ ਜਿਹੜੀ ਆ, ਸੀਲਡ ਇੰਡਾਈਟਮੈਂਟ ਯੂਜਲੀ ਗ੍ਰੈਂਡ ਜੂਰੀ ਕਰਦੀ ਆ, ਜਾਂ ਕੋਈ ਗਵਰਨਮੈਂਟ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਕਹਿੰਦੇ ਵੀ ਇੰਡਾਈਟਮੈਂਟ ਮੀਨਸ ਯੂ ਆਰ ਚਾਰਜ ਜੀ। ਤੇ ਉਹ ਜਿਹੜੀ ਇੰਡਾਈਟਮੈਂਟ ਹੁੰਦੀ ਆ ਉਹ ਫਿਰ ਕੋਰਟ ਨੂੰ ਸੀਲਡ ਕਰਕੇ ਦੇ ਦਿੱਤੀ ਆ। ਹੁਣ ਕੋਰਟ ਜਿਹੜੀ ਆ ਉਹ ਸੋਚ ਰਹੀ ਆ ਵੀ ਇਹਨੂੰ ਹੁਣੇ ਖੋਲਿਆ ਜਾਏ ਜਾਂ ਕਿ ਇਸ ਨੂੰ ਉਦੋਂ ਖੋਲਿਆ ਜਾਏ ਜਦੋਂ ਕਿ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕੇਸ ਜਿਹੜਾ ਕੈਨੇਡਾ ਵਿੱਚ ਚੱਲ ਰਿਹਾ ਵਾ, ਜਦੋਂ ਉਹਦਾ ਫੈਸਲਾ ਹੋਏਗਾ ਉਸ ਤੋਂ ਬਾਅਦ ਖੋਲਿਆ ਜਾਏ। ਸੋ ਉਹ ਤੇ ਉਹਨਾਂ ਦੀ ਮਰਜ਼ੀ ਆ ਵੀ ਕਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕਰਨੀ ਆ। ਪਰ ਇੱਕ ਇਹਨਾਂ ਦਾ ਬੰਦਾ ਜਿਹੜਾ ਸੁਣਿਆ ਵੀ ਉਹ ਇੱਥੋਂ ਜਿਹੜਾ ਫਰਾਰ ਹੋ ਗਿਆ ਵਾ, ਬਲਕਿ ਇੱਥੋਂ ਭੱਜ ਕੇ ਚਲੇ ਗਿਆ ਵਾ। ਤੇ ਇਹ ਜਿਹੜੀ ਇੰਡਾਈਟਮੈਂਟ ਆ, ਬਲਕਿ ਜਿਹੜਾ ਕਿ ਜਿਸ ਤੇ ਕਿ ਤੁਹਮਤਾਂ ਲਾਈਆਂ ਗਈਆਂ ਨੇ, he has been charged with this crime, so then the trial will happen। ਤੇ ਇਹ ਵੇਖੋ ਕਿਸ ਤਰ੍ਹਾਂ ਕਿ ਇਹ ਸਾਰੀ ਜਿਹੜੀ ਖਬਰ ਆ, ਹੁਣ ਜਿਹੜੀ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ, ਦੇ ਆਰ ਵੈਰੀ ਐਕਟਿਵ ਐਂਡ ਉਹ ਜਿਹੜੀਆਂ ਨੇ ਐਕਟੀਵਿਟੀ ਜਿਹੜੀ ਉਹਨਾਂ ਦੀ ਹੈਗੀ ਆ, they according to them they have found out the assassination attempt ਜਿਹੜਾ ਕਿ ਹੋਣ ਵਾਲਾ ਸੀ, ਉਹ ਉਹਨਾਂ ਨੇ ਅਸਫਲ ਕਰ ਦਿੱਤਾ ਵਾ। ਉਹਨੂੰ ਬਿਲਕੁਲ ਕਿ ਥਵਾਟ ਕਰ ਦਿੱਤਾ, ਅੰਗਰੇਜ਼ੀ ਨੂੰ ਕਹਿੰਦੇ। ਨਹੀਂ, ਬਿਲਕੁਲ। ਤੇ ਇਹਦੇ ਤੇ ਜਿਹੜਾ ਇੰਡੀਆ ਵੱਲੋਂ ਰਿਸਪੌਂਸ ਦਿੱਤਾ ਗਿਆ ਉਹਨੂੰ ਕਿਵੇਂ ਦੇਖਦੇ ਹੋ? ਹੁਣ ਅਮਰੀਕਾ ਨੇ ਵਾਰਨਿੰਗ ਦਿੱਤੀ ਤੇ ਉਹਨਾਂ ਦਾ ਇੰਡੀਅਨ ਜਿਹੜੀ ਮਿਨਿਸਟਰੀ ਹੈਗੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਕਿ ਅਸੀਂ ਸੀਰੀਅਸਲੀ ਲੈ ਰਹੇ ਹਾਂ ਇਸ ਗੱਲ ਨੂੰ, ਤੇ ਜੋ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਗੈਂਗਸਟਰਸ ਦੇ ਮੁਤਲਕ ਜਾਂ ਹੋਰ ਜਿਹੜੇ ਕ੍ਰਾਈਮਸ ਨੇ ਉਹਨਾਂ ਦੇ ਮੁਤਲਕ, ਸਪੈਸੀਫਿਕ ਹੋ ਕੇ ਨਹੀਂ ਕਿਹਾ ਬਟ ਗੋਲਮੋਲ ਜਿਹਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੀ ਇਹਦੀ ਜਾਂਚ ਕਰ ਰਹੇ ਹਾਂ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਤੇ ਇਹਨਾਂ ਦਾ ਜਸਟ ਲਾਈਕ ਜਿਸ ਤਰ੍ਹਾਂ ਇਹਨੂੰ ਕਹਿੰਦੇ ਨੇ ਅਮਰੀਕਾ 'ਚ ਪੈਸ ਦਾ ਬਕ, ਦੇ ਜਸਟ ਆਨਸਰ ਦੈਟ, ਹਾਂ ਜੀ ਵੀ ਵਿਲ ਚੈੱਕ ਇਟ ਟੂ। ਇਹ 'ਚ ਕੋਈ ਸ਼ੱਕ ਨਹੀਂ ਕਿ ਗੁਰਪ੍ਰਤਾਪ ਸਿੰਘ ਪੰਨੂ ਦੇ ਵਿਰੁੱਧ ਇਹਨਾਂ ਨੇ ਲਗਭਗ 60 ਕੇਸ ਜਿਹੜੇ ਨੇ ਉਹ ਦਰਜ ਕੀਤੇ ਹੋਏ ਆ। ਗੁਰਪ੍ਰਤਾਪ ਸਿੰਘ ਪੰਨੂ ਤੇ ਹਰਦੀਪ ਸਿੰਘ ਨਿੱਜਰ ਤੇ ਕਈ ਹੋਰ ਸਾਡੇ ਜਿਹੜੇ ਨੇ ਐਕਟਿਵਿਸਟ ਨੇ ਸਿੱਖ ਫਾਰ ਜਸਟਿਸ ਦੇ, ਉਹਨਾਂ ਦੀ ਜ਼ਮੀਨ ਜਿਹੜੀ ਇਹਨਾਂ ਨੇ ਜ਼ਬਤ ਕੀਤੀ ਹੋਈ ਆ, ਤਾਂ ਇਹਨਾਂ ਦੇ ਸਿਰਾਂ ਦਾ ਮੁੱਲ ਰੱਖਿਆ ਹੋਇਆ ਵਾ। ਸੋ ਇਸ ਕਰਕੇ ਇਹ 'ਚ ਕੋਈ ਐਡੀ ਰਾਕਟ ਸਾਇੰਸ ਨਹੀਂ ਹੈਗੀ ਵੀ ਹੂਜ਼ ਬਿਹਾਈਂਡ ਦੈਮ। ਤੇ ਜੇ ਐਵੇਂ ਕਹਿਣ ਜੀ ਅਸੀਂ ਇਨਵੈਸਟੀਗੇਟ ਕਰਾਂਗੇ ਜੀ, ਕੋਈ ਹੋ ਸਕਦਾ ਜੀ ਕੋਈ ਟੈਰਰਿਸਟ ਜਾਂ ਕੋਈ ਜਿਹੜਾ ਕਿ ਗੈਂਗਸਟਰ ਹੋਏਗਾ, ਇਹ ਸਭ ਕੋਲ ਬਿਲਕੁਲ ਜਿਹੜਾ ਇਹਨਾਂ ਦਾ ਝੂਠ ਦੇ ਪਲੰਦੇ ਨੇ। ਦੇ ਆਰ ਐਕਟਿਵਲੀ ਪਲੈਨਿੰਗ ਟੂ ਕਿਲ ਸਿੱਖਸ। ਪਰ ਅਸੀਂ ਹੁਣ ਇਹਨਾਂ ਨੂੰ ਐਕਸਪੋਜ਼ ਕਰ ਦਿੱਤਾ ਵਾ ਕਿ ਅਸੀਂ ਬੈਰਲ ਯੂਜ਼ ਕਰਦੇ ਹਾਂ, ਇਹ ਬੁਲਟ ਯੂਜ਼ ਕਰਦੇ ਆ। ਹੁਣ ਸਾਰੀ ਦੁਨੀਆ ਜਿਹੜੀ ਆ ਉਹ ਇੰਡੀਆ ਤੋਂ ਐਕਸਪਲੇਨੇਸ਼ਨ ਮੰਗ ਰਹੀ ਆ ਕਿ ਜਿਹੜੇ ਲੋਕ ਸ਼ਾਂਤਮਈ ਤਰੀਕੇ ਨਾਲ ਆਪਣਾ ਰੈਫਰੈਂਡਮ ਕਰਾ ਰਹੇ ਆ, ਉਹਨਾਂ ਤੇ ਕਿਉਂ ਇਹੋ ਜਿਹੇ ਜਿਹੜੇ ਚਾਰਜਸ ਲਾਏ ਜਾ ਰਹੇ ਨੇ। ਸੋ ਵੀ ਆਰ ਇਨ ਦਾ ਡਰਾਈਵਰ ਸੀਟ, ਵੀ ਆਰ ਵਿਨਿੰਗ ਦਾ ਰੇਸ ਆਫ ਪੰਜਾਬ ਇੰਡੀਪੈਂਡੈਂਸ। ਪੰਜਾਬ ਆਜ਼ਾਦ ਹੋ ਕੇ ਰਹੇਗਾ, ਪੰਜਾਬ ਨੂੰ ਕੋਈ ਜ਼ਿਆਦਾ ਚਿਰ ਗੁਲਾਮ ਨਹੀਂ ਰੱਖ ਸਕਦੀ। ਸੋ ਰੈਫਰੈਂਡਮ ਜਿਹੜਾ ਵਾ ਉਹ ਇੱਕ ਸ਼ਾਂਤਮਈ ਤਰੀਕਾ ਵਾ ਐਂਡ ਵੀ ਆਰ ਵਿਨਿੰਗ ਦਾ ਰੇਸ ਜੀ। ਤੇ ਨਾਲ ਹੀ ਜੇ ਇਹਦੇ 'ਚ ਗੱਲ ਫਿਰ ਰੈਫਰੈਂਡਮ ਦੀ ਵੀ ਕਰੀਏ, ਕਿਉਂਕਿ ਤੁਸੀਂ ਵੀ ਰਿਲੇਟ ਕਰਕੇ ਦੇਖ ਰਹੇ ਹੋ, ਸੋ ਜਾਂ ਜਿਹੜਾ ਗੁਰਪ੍ਰਤਾਪ ਸਿੰਘ ਪੰਨੂ ਹੋਰਾਂ ਦੀ ਪ੍ਰੈਸ ਸਟੇਟਮੈਂਟ ਹੈ ਉਹਦੇ 'ਚ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭਾਵੇਂ ਮੇਰੇ ਤੇ ਅਟੈਕ ਦੀ ਜਿਹੜੀ ਇਹ ਅਟੈਂਪਟ ਹੈਗੀ ਹੈ, ਪਰ ਮੇਰਾ ਕੰਸਰਨ ਉਹਦੇ ਨਾਲ ਨਹੀਂ ਆ। ਮੇਰਾ ਕੰਸਰਨ ਮੋਰ ਇਹ ਹੈ ਕਿ ਜਿਹੜੀ ਰੈਫਰੈਂਡਮ ਦੀ ਕੈਂਪੇਨ ਹੈ ਉਹਨੂੰ ਨਾ ਡੀਰੇਲ ਕੀਤਾ ਜਾਵੇ, ਤੇ ਜਿਹੜਾ 28 ਜਨਵਰੀ ਨੂੰ ਹੋਣ ਜਾ ਰਿਹਾ ਸੈਨ ਫਰਾਂਸਿਸਕੋ ਦੇ ਵਿੱਚ, ਮੇਰਾ ਫੋਕਸ ਉਹਦੇ ਉੱਤੇ ਆ। ਬਿਲਕੁਲ ਜੀ, ਵਕੀਲ ਸਾਹਿਬ ਨੇ ਬੜੀ ਇੱਕ ਵਧੀਆ ਤੇ ਜਿਹੜੀ ਕਿ ਪ੍ਰਭਾਵਸ਼ਾਲੀ ਸਟੇਟਮੈਂਟ ਜਿਹੜੀ ਦਿੱਤੀ ਆ ਵੀ ਟੈਂਟਾ ਕੀ ਹੈ। ਟੈਂਟਾ ਤੇ ਪੰਜਾਬ ਦੀ ਆਜ਼ਾਦੀ ਦਾ ਵਾ ਨਾ, ਤੇ ਪੰਜਾਬ ਦੀ ਆਜ਼ਾਦੀ ਵਾਸਤੇ ਅਸੀਂ ਰੈਫਰੈਂਡਮ ਕਰਾ ਰਹੇ ਹਾਂ। ਇੱਕ ਇੰਡੀਵਿਜੂਅਲ ਜਿਹੜਾ ਵਾ ਉਸ ਨੂੰ ਇੰਡੀਅਨ ਗਵਰਨਮੈਂਟ ਜਿਹੜੀ ਆ ਸੈਸ਼ਨ ਕਰਦੀ ਆ, ਤੇ ਰੈਫਰੈਂਡਮ ਨਹੀਂ ਖਤਮ ਹੋਣ ਵਾਲਾ, ਰੈਫਰੈਂਡਮ ਤੇ ਚੱਲਦਾ ਰਹਿ ਗਿਆ। ਪੰਜਾਬ ਆਜ਼ਾਦ ਹੋ ਕੇ ਰਹੇਗਾ। ਪੰਜਾਬ ਦੀ ਆਜ਼ਾਦੀ ਦੀ ਮੁਹਿੰਮ ਹਿੰਦੁਸਤਾਨ ਨਹੀਂ ਰੋਕ ਸਕਦਾ, ਕਿਉਂਕਿ ਸਾਰੇ ਜਿਹੜੇ ਨੇ ਸਿੱਖ ਤੇ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਨੇ ਉਹ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ। ਲੋਕੀ ਬਹੁਤ ਤੰਗ ਨੇ। ਪਾਣੀ ਦਾ ਕੰਟਰੋਲ ਹਿੰਦੁਸਤਾਨ ਦੇ ਕੋਲ ਆ, ਸਾਡੇ ਅਨਾਜ ਦਾ ਕੰਟਰੋਲ ਹਿੰਦੁਸਤਾਨ ਦੇ ਕੋਲ ਆ। ਉੱਥੇ ਕੋਈ ਪੜ੍ਹਾਈ ਨਹੀਂ। ਹੁਣੇ ਤੁਸੀਂ ਖਬਰ ਸੁਣੀ ਆ ਵੀ ਉੱਥੋਂ ਬਾਹਰੋਂ ਲੋਕੀ ਆ ਕੇ ਸਿੱਖਾਂ ਨੂੰ ਧਮਕਾਉਂਦੇ ਨੇ ਕਿ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ ਸਕੂਲ ਦੇ ਵਿੱਚ, ਤੇ ਜਿਹੜੀ ਸਟੇਟ ਗਵਰਨਮੈਂਟ ਆ ਪੰਜਾਬ ਦੀ ਉਹ ਕੁਛ ਨਹੀਂ ਕਰਦੀ। ਇਹ ਤਾਂ ਮਤਲਬ ਵੀ ਲੋਕਾਂ ਨੂੰ ਆਪਣੇ ਹੱਥ 'ਚ ਇੰਡੀਆ ਮਜਬੂਰ ਕਰਦਾ ਵਾ ਕਿ ਤੁਸੀਂ ਆਪਣੇ ਹੱਥ ਵਿੱਚ ਤਾਕ ਲਓ। ਜਾਂ ਸਾਡੀ ਪੰਜਾਬੀ ਬੋਲੀ ਆ, ਜਿਹੜਾ ਪੰਜਾਬ ਸਟੇਟ ਆ, ਬੋਲੀ ਦੇ ਆਧਾਰ ਤੇ ਬਣਿਆ ਵਾ। ਬੋਲੀ ਦੇ ਆਧਾਰ ਤੇ ਇਹਦੀ ਜਿਹੜੀ ਆ ਬਾਉਂਡਰੀ ਆ ਉਹਦੀ ਡੀਮਾਰਕੇਸ਼ਨ ਕੀਤੀ ਗਈ ਆ। ਹਾਲਾਂ ਤੱਕ ਬਹੁਤ ਜ਼ਿਆਦਾ ਪੰਜਾਬੀ ਸਪੀਕਿੰਗ ਏਰੀਆਸ ਪੰਜਾਬ ਨੂੰ ਨਹੀਂ ਮਿਲੇ।
ਤੇ ਉਹ ਸਾਨੂੰ ਹੁਣ ਸਾਨੂੰ ਚੰਡੀਗੜ੍ਹ 'ਚ ਨਹੀਂ ਪੰਜਾਬੀ ਬੋਲਣ ਦਿੰਦੇ, ਹੋਰ ਕਿਤੇ ਪੰਜਾਬੀ ਬੋਲਣ ਦਿੰਦੇ, ਤੇ ਫਿਰ ਸਾਨੂੰ ਕਾਹਦੀ ਆਜ਼ਾਦੀ ਹੋਈ? ਜੇ ਦਰਬਾਰ ਸਾਹਿਬ ਤੇ ਹਮਲਾ ਕਰਦੇ ਨੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਆ, ਕੋਈ ਆਜ਼ਾਦੀ ਨਹੀਂ ਹੈਗੀ ਪੰਜਾਬ ਦੇ ਵਿੱਚ। ਜਿਹੜਾ ਬੰਦਾ ਬੋਲਦਾ ਉਹਨੂੰ ਕਾਲੇ ਪਾਣੀ ਭੇਜਿਆ ਜਾਂਦਾ, ਜਿੱਦਾਂ ਅਸਾਮ ਭੇਜਦਾ ਜਾਂ ਜਿੱਥੇ ਭੇਜਦਾ, ਡਬਰੀਗੜ੍ਹ ਭੇਜਦਾ। ਸਿੱਖਾਂ ਨੇ ਪੰਜਾਬ ਨੂੰ ਆਜ਼ਾਦ ਕਰਾਉਣਾ ਵਾ, ਸਾਰੇ ਪੰਜਾਬ ਦੇ ਲੋਕਾਂ ਵਾਸਤੇ। ਹਿੰਦੁਸਤਾਨ ਦੀ ਸਰਕਾਰ ਨੂੰ ਰੋਕ ਨਹੀਂ ਸਕਦੀ, ਕਿਉਂਕਿ ਵੀ ਆਰ ਡੂਇੰਗ ਇਟ ਰਾਈਟ। ਅਸੀਂ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਾਂ, ਹੋਰ ਤਰੀਕੇ ਵੀ ਹੋ ਸਕਦੇ ਨੇ, ਪਰ ਅਸੀਂ ਜਿਹੜਾ ਵਾ ਵੀ ਵਾਂਟ ਐਟ ਦਿਸ ਟਾਈਮ ਦਾ ਰੈਫਰੈਂਡਮ ਇਜ਼ ਅ ਮੈਥਡ, ਕਿਉਂਕਿ ਹੋਰ ਬੜੇ ਲੋਕ ਆਜ਼ਾਦ ਹੋਏ ਨੇ ਤੇ ਰੈਫਰੈਂਡਮ ਕਰਾਉਣ ਦਾ ਸਾਡਾ ਓਨਾ ਹੀ ਹੱਕ ਆ ਜਿੰਨਾ ਕਿ ਹਿੰਦੁਸਤਾਨ ਦਾ ਹੱਕ ਆ, ਜਿਹਨੇ ਕਿ ਉਸ ਹਿੰਦੁਸਤਾਨ ਨੇ ਜਿਹਨੇ 6 ਰੈਫਰੈਂਡਮ ਕਰਾ ਕੇ ਆਪਣੇ ਇਲਾਕੇ ਜੋੜੇ ਨੇ, ਉਹ ਹੱਕ ਸਾਡਾ ਵੀ ਹੈ। ਜੀ ਡਾਕਟਰ ਸਾਹਿਬ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ, ਮਤਲਬ ਇਹਦੇ ਵਿੱਚ ਇੱਕ ਹੋਰ ਨਜ਼ਰੀਏ ਤੋਂ ਵੀ ਇਹਨੂੰ ਦੇਖਣਾ ਬਣਦਾ, ਕਿਉਂਕਿ ਪਹਿਲਾਂ ਜਦੋਂ ਅਸੀਂ ਸਿੱਖ ਸਟਰਗਲ ਦੀ ਗੱਲ ਕਰਦੇ ਹਾਂ, ਹਮੇਸ਼ਾ ਗੱਲ ਜਿਹੜੀ ਹੈ ਉਹ ਪਾਕਿਸਤਾਨ ਦੇ ਉੱਤੇ ਸੁੱਟ ਦਿੱਤੀ ਜਾਂਦੀ ਸੀ ਇੰਡੀਅਨ ਗਵਰਨਮੈਂਟ ਵੱਲੋਂ। ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ ਸੀ ਮੀਡੀਆ ਦੇ ਵਿੱਚ ਵੀ ਤੇ ਬਾਕੀ ਡਿਪਲੋਮੈਟਿਕ ਚੈਨਲਸ ਰਾਹੀਂ ਵੀ ਕਿ ਇਹਦੇ ਪਿੱਛੇ ਪਾਕਿਸਤਾਨ ਹੈ, ISI ਹੈ। ਰੀਸੈਂਟਲੀ ਅਸੀਂ ਦੇਖਿਆ ਕਿ ਕੈਨੇਡਾ ਦੇ ਖਿਲਾਫ ਵੀ ਇਸ ਕਿਸਮ ਦਾ ਉਹ ਕੀਤਾ ਗਿਆ, ਜਸਟਿਨ ਟਰੂਡੋ ਨੂੰ ਉੱਥੇ ਗਿਆ ਨੂੰ ਕੋਲਡ ਸ਼ੋਲਡਰ ਦਿੱਤਾ ਗਿਆ। ਉਹਦੇ ਤੋਂ ਬਾਅਦ ਕੈਨੇਡਾ ਦੇ ਉੱਤੇ ਵੀ ਹੁਣ ਵੀ ਜਦੋਂ ਜਸਟਿਨ ਟਰੂਡੋ ਨੇ ਇਹ ਗੱਲ ਪਾਰਲੀਮੈਂਟ ਦੇ ਵਿੱਚ ਕਹੀ ਕਿ ਇੰਡੀਅਨ ਗਵਰਨਮੈਂਟ ਇਹਦੇ ਬਿਹਾਈਂਡ ਹੈ, ਸਾਡਾ ਇਹ ਸ਼ੱਕ ਨਹੀਂ, ਸਾਡੇ ਕੋਲ ਇਸ ਗੱਲ ਦੇ ਸਬੂਤ ਨੇ, ਤਾਂ ਵੀ ਉਹਨਾਂ ਨੇ ਜਵਾਬ ਦੇ ਵਿੱਚ ਇਹੀ ਗੱਲ ਕਹੀ ਕਿ ਨਹੀਂ ਜੀ, ਕੈਨੇਡਾ ਜਿਹੜੀ ਆ ਉਹ ਆਪਣੀ ਧਰਤੀ ਦੇ ਰਿਹਾ ਆ ਸੈਪਰੇਟਿਸਟ ਨੂੰ। ਉਹਨਾਂ ਦੀ ਜਿਹੜੀ ਨੈਰੇਟਿਵ ਉਸ ਕਿਸਮ ਦਾ ਬਿਲਡ ਕੀਤਾ ਗਿਆ। ਤੇ ਹੁਣ ਸਵਾਲ ਇੱਥੇ ਇਹ ਉੱਠਦਾ ਕਿ ਹੁਣ ਰੈਫਰੈਂਡਮ 28 ਜਨਵਰੀ ਨੂੰ ਇੱਥੇ ਅਮਰੀਕਾ ਦੇ ਵਿੱਚ ਹੋਣ ਜਾ ਰਿਹਾ ਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਇਹ ਵਾਰਨਿੰਗ ਦੇਣਾ, ਇਹਦੇ ਤੋਂ ਪਹਿਲਾਂ ਟਿਪ ਆਫ ਕੈਨੇਡਾ ਨੂੰ ਅਮਰੀਕਾ ਵੱਲੋਂ ਜਾਣੀ। ਕੀ ਹੁਣ ਭਾਰਤ ਅਮਰੀਕਾ ਦੇ ਨਾਲ ਵੀ ਇਸ ਕਿਸਮ ਦੀ ਵਾਰਤਾਲਾਪ ਕਰੂਗਾ ਜਾਂ ਕੁਐਸਚਨ ਕਰੂਗਾ ਕਿ ਤੁਸੀਂ ਕਿਉਂ ਜਿਹੜੇ ਸੈਪਰੇਟਿਸਟ ਉਹਨਾਂ ਦੀ ਲੈਂਗੁਏਜ ਦੇ ਵਿੱਚ ਕਹਿੰਦੇ ਆ ਉਹ ਕਿ ਸੈਪਰੇਟਿਸਟ ਨੂੰ ਤੁਸੀਂ ਅਮਰੀਕਾ ਦੀ ਧਰਤੀ ਤੇ ਕਿਉਂ ਇਜਾਜ਼ਤ ਦੇ ਰਹੇ ਹੋ? ਦੇਖੋ ਜੀ, ਅਸੀਂ ਸੈਪਰੇਟਿਸਟ ਹਾਂ, ਅਸੀਂ ਪੰਜਾਬ ਨੂੰ ਜ਼ਿਆਦਾ ਆਜ਼ਾਦ ਕਰਨਾ ਚਾਹੁੰਦੇ ਹਾਂ, ਪਰ ਅਸੀਂ ਤੇ ਸ਼ਾਂਤਮਈ ਤਰੀਕਾ, ਲੋਕਤੰਤਰ ਤਰੀਕਾ ਵਰਤ ਰਹੇ ਹਾਂ, ਜਿਹੜਾ ਕਿ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਜਿਹੜਾ ਕਿ ਦੁਨੀਆ ਦਾ ਕਾਨੂੰਨ ਆ, ਜਿਸ ਦੇ ਵਿੱਚ ਇੰਡੀਆ ਵੀ ਜਿਹੜੀ ਪਾਰਟੀ ਆ, ਇੰਡੀਆ ਵੀ ਪਾਰਟੀ ਆ। ਰੈਫਰੈਂਡਮ ਕਰਾਉਣ ਦੇ ਹੱਕ ਦੇ ਵਿੱਚ ਤੇ ਇੰਡੀਆ ਨੇ ਆਪਣੇ ਰੈਫਰੈਂਡਮ ਕਰਾਏ ਨੇ। ਹੁਣ ਜਦੋਂ ਸਾਡਾ ਰੈਫਰੈਂਡਮ ਹੋਣਾ ਵਾ, ਇਹ ਕਹਿੰਦੇ ਨੇ, ਇਹ ਬਹਾਨਾ ਮਾਰਦੇ ਨੇ ਜੀ ਦੇਸ਼ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਖਤਰਾ ਵਾ। ਜੇ ਕੋਈ ਵੀ ਦੇਸ਼ ਜਿਹੜਾ ਵਾ ਉਹ ਆਜ਼ਾਦ ਹੋਣਾ ਚਾਹੁੰਦਾ ਵਾ ਤੇ ਦੂਜਾ ਦੇਸ਼ ਕਹੇ ਜੀ ਮੇਰੀ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਖਤਰਾ, ਤੇ ਫਿਰ ਕਾਨੂੰਨ ਦਾ ਕੀ ਮਤਲਬ ਹੋਇਆ? ਫਿਰ ਤਾਂ ਕੋਈ ਦੇਸ਼ ਆਜ਼ਾਦ ਹੋ ਹੀ ਨਹੀਂ ਸਕਦਾ। ਸੋ ਇੰਡੀਆ ਜਿਹੜਾ ਵਾ ਇਹ ਝੂਠੇ ਪਲਾਟ ਬਣਾ ਕੇ ਤੇ ਮਿਸ ਇਨਫੋਰਮੇਸ਼ਨ ਕਰਕੇ ਸਿੱਖਾਂ ਨੂੰ ਡੀਫੇਮੇਸ਼ਨ ਦੇ ਉੱਤੇ ਲਿਆਉਂਦਾ ਵਾ। ਇਸ ਇੰਡੀਆ ਇਜ਼ ਡੀਫੇਮਿੰਗ ਦ ਸਿੱਖਸ, ਤੇ ਸਾਨੂੰ ਇਹ ਪ੍ਰੋਜੈਕਟ ਕਰਦਾ ਵਾ। ਪਰ ਅਸੀਂ ਇਹ ਕਰਦੇ ਹਾਂ ਵੀ ਸਾਡਾ 150,000 ਬੰਦਾ ਮਾਰਿਆ ਇਹਨਾਂ ਨੇ, 150,000 ਸਿੱਖਸ ਹੈਵ ਬੀਨ ਕਿਲਡ, ਤੇ ਫਿਰ ਹੂ ਇਜ਼ ਦ ਟੈਰਰਿਸਟ? ਸੋ ਦ ਵਰਲਡ ਨੋਜ਼ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕਰਕੇ 10,000 ਸਿੱਖ ਮਾਰੇ ਗਏ ਤੇ ਦਿੱਲੀ ਵਿੱਚ ਨਵੰਬਰ 1984 ਵਿੱਚ 30,000 ਸਿੱਖ ਮਾਰੇ ਗਏ, ਤੇ ਉਹ ਕਿੰਨੇ ਮਾਰੇ ਆ? ਉਹ ਹਿੰਦੁਸਤਾਨ ਜਾਂ ਹਿੰਦੂ ਮੌਬ ਨੇ ਮਾਰੇ ਆ। ਸੋ ਦੈਨ ਹੂ ਇਜ਼ ਅ ਟੈਰਰਿਸਟ? ਵੀ ਆਰ ਔਨ ਦਾ ਰਿਸੀਵਿੰਗ ਐਂਡ ਆਫ ਇੰਡੀਆਜ਼ ਟੈਰਰਿਜ਼ਮ। ਇਹ ਹੈ ਗੱਲ ਜੀ। ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਸਵਾਲ ਮੈਂ ਇਹ ਵੀ ਜਾਣਨਾ ਚਾਹੂੰਗਾ ਵੀ ਜਿਹੜੀ ਅਮਰੀਕਾ ਦੀ ਪਾਲਿਸੀ ਹੈ ਇੰਡੀਆ ਦੇ ਪ੍ਰਤੀ, ਕੀ ਤੁਸੀਂ ਉਹਦੇ 'ਚ ਕੋਈ ਸ਼ਿਫਟ ਦੇਖ ਰਹੇ ਹੋ ਅੱਜ ਦੀ ਡੇਟ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਡਿਪਲੋਮੈਟਿਕ ਲੈਵਲਸ ਦੇ ਉੱਤੇ ਤੇ ਸਰਕਾਰੀ ਲੈਵਲ ਦੇ ਉੱਤੇ ਦੋਹਾਂ ਮੁਲਕਾਂ ਦੇ ਆਪਸੀ ਰਿਲੇਸ਼ਨ ਨੇ ਜਿਹੜੇ ਉਹ ਬਹੁਤ ਚੰਗੇ ਨੇ। ਸਟੇਟ ਲੈਵਲ ਜਿਹੜਾ ਵੈਲਕਮ ਹੈ ਉਹ ਦਿੱਤਾ ਜਾਂਦਾ ਆ ਨਰਿੰਦਰ ਮੋਦੀ ਨੂੰ, ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹ ਮੁੱਦਾ ਆ ਕਿ ਸਿੱਖਾਂ ਦੇ ਕਰਕੇ ਇੰਡੀਆ ਨੂੰ ਵਾਰਨ ਕੀਤਾ ਅਮਰੀਕਾ ਨੇ, ਕਿਵੇਂ ਦੇਖ ਰਹੇ ਹੋ? ਦੇਖੋ ਜੀ, ਜਿਹੜਾ ਅਮਰੀਕਾ ਇੱਕ ਆਜ਼ਾਦ ਦੇਸ਼ ਆ, ਇਟਸ ਅ ਟਰੂ ਡੈਮੋਕ੍ਰੇਸੀ। ਜੇ ਕਿਸੇ ਡੈਮੋਕ੍ਰੈਟਿਕ ਕੰਟਰੀ ਤੇ ਹੋਰ ਕੋਈ ਕੰਟਰੀ ਆ ਕੇ, if some country comes and they kill American citizen on American soils, and America takes very serious, and they think that will not let it happen. ਪਹਿਲਾਂ ਵੀ ਕੁਝ ਜਿਹੜੇ ਪੋਲੀਟੀਸ਼ੀਅਨ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੋਈ ਇੰਡੀਆ ਨੂੰ ਕਿ ਡੋਂਟ ਮੈਸ ਵਿਦ ਅਮਰੀਕਨ ਸਿਟੀਜ਼ਨਸ ਔਨ ਅਮਰੀਕਨ ਸੋਇਲ, ਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵਾ ਕਿ ਅਮਰੀਕਨਸ ਆਰ ਸੀਰੀਅਸ ਅਬਾਊਟ ਇੰਡੀਆਜ਼ carrying out assassination plots against Sikhs. So ਇਸ ਵਾਰਨਿੰਗ ਦਿੱਤੀ ਗਈ ਇੰਡੀਆ ਨੂੰ
ਕਿ ਤੁਸੀਂ ਸਾਵਧਾਨ ਹੋ ਜਾਓ, ਨਹੀਂ ਤੇ ਯੂ ਵਿਲ ਹੈਵ ਟੂ ਪੇ ਫॉर द repercussions। ਜੀ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਹੋਰ ਡਿਵੈਲਪਮੈਂਟਸ ਹੋਣਗੀਆਂ ਤੁਹਾਡੇ ਨਾਲ ਜ਼ਰੂਰ ਰਾਬਤਾ ਰੱਖਾਂਗੇ। ਫਤਿਹ ਦੀ ਸਾਂਝ ਪਾਈ ਹੈ ਜੀ। ਹਾਂਜੀ ਭਾਜੀ, ਇੱਕ ਗੱਲ ਜੇ ਤੁਹਾਨੂੰ 1-2 ਮਿੰਟ ਹੈਗੇ ਤੇ ਆਪਾਂ ਗੱਲ ਕਰ ਸਕਦੇ ਹਾਂ, ਜੀ। ਉਹ ਜਿਹੜੀ ਹੈਗੀ ਆ ਵੀ ਲਾਈਫ ਸਰਟੀਫਿਕੇਟ ਦਾ। ਜੀ ਜ਼ਰੂਰ, ਤੁਸੀਂ ਜਿਹੜੀ ਆਪਣਾ ਕਮੈਂਟ ਕਰਨਾ ਚਾਹੁੰਦੇ ਹੋ ਜ਼ਰੂਰ। ਹਾਂਜੀ, ਹੁਣ ਇਹ ਇੰਡੀਆ ਦੇ ਇਹ ਕਿਸ ਤਰ੍ਹਾਂ ਢਕਵੰਜ ਬਣਾਉਂਦੇ ਨੇ। ਢਕਵੰਜ ਤੇ ਸਾਰੇ ਲੋਕ ਸਮਝਦੇ ਕੀ ਮਤਲਬ ਇਹਦਾ। ਜੀ ਇਹਨਾਂ ਨੇ ਇੱਕ ਸ਼ੁਰੂ ਕੀਤਾ ਵਾ ਕਿ ਲਾਈਫ ਸਰਟੀਫਿਕੇਟ ਕੈਂਪ, ਤੇ ਲਾਈਫ ਸਰਟੀਫਿਕੇਟ ਕੈਂਪ ਜਿਹੜੇ ਨੇ ਇਹ ਗੁਰਦੁਆਰਿਆਂ ਜਾ ਕੇ ਲਾਉਂਦੇ ਨੇ। ਇਹਦਾ ਮੈਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਵਾ ਕਿ ਤੁਸੀਂ ਲਾਈਫ ਸਰਟੀਫਿਕੇਟ ਕੈਂਪਸ ਬਿਲਕੁਲ ਤੁਸੀਂ ਸ਼ਾਮਲ ਨਹੀਂ ਹੋਣਾ, ਤੇ ਜਿਹੜੇ ਵੀ ਜਿਸ ਗੁਰਦੁਆਰੇ ਕਰਦੇ ਨੇ ਉਹਦੇ ਤੁਸੀਂ ਜਾ ਕੇ ਤੇ ਡੈਮੋਸਟ੍ਰੇਸ਼ਨ ਕਰਨੀ ਚਾਹੀਦੀ ਆ, ਤੇ ਉਹਦੇ ਬਾਰੇ ਤੁਸੀਂ ਪੀਸਫੁਲ ਸ਼ਾਂਤਮਈ ਤਰੀਕੇ ਨਾਲ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਵਾ। ਇਹ ਲਾਈਫ ਸਰਟੀਫਿਕੇਟ ਕੈਂਪ ਜਿਹੜੇ ਨੇ ਇਹ ਦੇ ਇੰਟੈਲੀਜੈਂਸ ਗੈਦਰਿੰਗ, ਇਹ ਇੰਟੈਲੀਜੈਂਸ ਗੈਦਰਿੰਗ ਦਾ ਤਰੀਕਾ ਵਾ, ਇੱਕ ਢਕਵੰਜ ਆ, ਤੇ ਇਹ ਸਿੱਖਾਂ ਦੇ ਉੱਤੇ ਇੰਟੈਲੀਜੈਂਸ ਕਰਦੇ ਨੇ ਤਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਵਾ ਕੰਟਰੋਲ ਕੀਤਾ ਜਾਵੇ। ਤੇ ਮੈਂ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਹਿਣਾ ਵਾ ਕਿ ਤੁਸੀਂ ਕੋਈ ਵਾਟ ਲਾਈਫ ਸਰਟੀਫਿਕੇਟ, ਕੀ ਹੈ ਲਾਈਫ ਸਰਟੀਫਿਕੇਟ, ਗੁਰਦੁਆਰੇ ਜਾਣ ਦੀ ਕੀ ਲੋੜ ਆ, ਆਪਣੀ ਵੈਸੀ ਤੇ ਉੱਥੇ ਦੇ ਦੇਣ ਲੋਕਾਂ ਨੂੰ ਜੋ ਸਰਟੀਫਿਕੇਟ ਦੇਣੇ ਨੇ। ਉਹ ਪੈਨਸ਼ਨਰ ਜਿਹੜੇ ਨੇ, ਲਾਈਫ ਸਰਟੀਫਿਕੇਟ ਮੀਨਸ ਨਥਿੰਗ, ਇਟਸ ਜਸਟ ਜਸਟ ਅ ਫਾਲਸ ਮੈਥਡ ਆਫ ਇੰਟੈਲੀਜੈਂਸ ਗੈਦਰਿੰਗ। ਤੇ ਸਿੱਖਾਂ ਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਵਾ, ਜਿਹਦਾ ਬਿਲਕੁਲ ਵਿਰੋਧ ਕਰਨਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਥੈਂਕ ਯੂ ਵੈਰੀ ਮਚ। ਤੁਹਾਡਾ TV 84 ਦਾ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।